ਖਾਲਸਾ ਅਕਾਲ ਪੁਰਖ ਦੀ ਫੌਜ ਹੈ, ਭਾਸ਼ਾ ਦੀ ਸਾਜੀ ਹੋਈ ਜੀ। ਜਦੋਂ ਖਾਲਸਾ ਸ਼ਬਦ ਆ ਜਾਂਦਾ ਨੇ ਇੱਕ ਤਾਕਤ ਪੈਦਾ ਹੋ ਜਾਂਦੀ ਆ। ਇੰਜ ਲੱਗਦਾ ਵਾ ਵੀ ਜਿੱਦਾਂ ਕੋਈ ਜੇ ਆਪਾਂ ਡਿੱਗੇ ਢੱਠੇ ਕੋਈ ਸਹਾਰਾ ਪੈਦਾ ਹੋ ਗਿਆ ਸਾਡਾ ਜੀ। ਇਹ 'ਚ ਅਦੁੱਤੀ ਤਾਕਤ ਹੀ ਨਹੀਂ ਇਹ ਸ਼ਬਦ ਦੇ ਵਿੱਚ ਜੀ। ਇਤਿਹਾਸ ਦੇ ਵਿੱਚ ਸਮਾਂ ਜਿਹੜਾ ਇਹ ਕਲਮਬੰਦ ਹੋਣਾ ਲਿਖਿਆ ਜਾਣਾ ਜੀ, ਕਿਉਂਕਿ ਜਿਹੜਾ ਹਾਲਾਤ ਚੱਲ ਰਹੇ ਨੇ ਪੰਜਾਬ ਦੇ ਉਹ ਸਭ ਨੂੰ ਪਤਾ ਹੀ ਹੈ। ਬਹੁਤ ਮਾੜੇ ਹਾਲਾਤਾਂ ਤੋਂ ਪੰਜਾਬ ਜਿਹੜਾ ਗੁਜ਼ਰਿਆ, ਜਿਹੜੀ ਸਮਾਜ ਦੀ ਹਾਲਾਤ ਬਣ ਚੁੱਕੀ ਆ, ਜਿਹੜਾ ਨਿਗਾਰ ਆ ਚੁੱਕਾ, ਉਹਨੂੰ ਲੈਵਲ ਕਰਨੇ, ਉਹਨੂੰ ਉਠਾਉਣ ਲਈ, ਉਹਨੂੰ ਚੁੱਕਣ ਲਈ ਭਾਈ ਅੰਮ੍ਰਿਤਪਾਲ ਸਿੰਘ ਜੀ ਵਾਰਸ ਪੰਜਾਬ ਦੇ ਜਥੇਬੰਦੀ ਜੋ ਇਸ ਵੇਲੇ ਨਾਲ ਉਹਨਾਂ ਦੇ ਸਾਰੇ ਸਿੰਘ ਨਾਲ ਸਮੂਹ ਸੰਗਤਾਂ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਜਾ ਰਿਹਾ, ਉਹਦੀ ਅੱਜ ਆਰੰਭਤਾ ਹੋ ਰਹੀ ਹੈ ਜੀ। ਸਿੱਖ ਸੰਸਥਾਵਾਂ ਦਾ ਫਰਜ਼ ਇਹੀ ਆ ਕਿ ਆਪਣਾ ਧਰਮ ਦਾ ਪ੍ਰਚਾਰ ਕਰਨਾ, ਆਪਣੇ ਇਤਿਹਾਸ ਦਾ ਪ੍ਰਚਾਰ ਕਰਨਾ, ਪ੍ਰਸਾਰ ਕਰਨਾ, ਕੌਮ ਦਾ ਦਾਇਰਾ ਜਿਹੜਾ ਵਧਾਉਣਾ ਤੇ ਆਪਣੇ ਜਿਹੜੇ ਬੱਚੇ ਨੇ, ਜਿਹੜੀ ਆਪਣੀ ਨਵੀਂ ਪੀੜ੍ਹੀ ਆ, ਉਹਨੂੰ ਇਤਿਹਾਸ ਨਾਲ ਜੋੜਨਾ। ਮਾਝਾ ਮਾਲਵਾ ਪਵਾਦ ਤੇ ਦੁਆਬ ਦੇ ਜਾਗ ਪੈਣੇ ਅਸਲੀ ਜੋ ਵਾਰਸ ਪੰਜਾਬ ਦੇ। ਹਰ ਸਿੱਖ ਭੈਣ ਭਾਈ ਜਾਗਦੀ ਜ਼ਮੀਰ ਦਾ, ਖਾਲਸਾ ਜੀ ਬਣੋ ਹਿੱਸਾ ਖਾਲਸਾ ਵਹੀਰ ਦਾ। TV84 ਇੰਡੀਆ ਦੇ ਨਾਲ ਜੁੜੇ ਦੋਸਤੋ, ਮੈਂ ਰਜਿੰਦਰ ਸਿੰਘ ਸਵਰਾਜ। ਜਦੋਂ ਸੰਘਰਸ਼ ਚੱਲਦੇ ਨੇ, ਜਦੋਂ ਐਜੀਟੇਸ਼ਨ ਸ਼ੁਰੂ ਹੁੰਦੇ ਨੇ, ਤਾਂ ਉਹਨਾਂ ਸੰਘਰਸ਼ਾਂ ਦੇ ਦਰਮਿਆਨ ਕੁਝ ਸ਼ਖਸੀਅਤਾਂ ਉੱਭਰ ਕੇ ਸਮਾਜ ਦੇ ਲੋਕਾਂ ਦੇ ਸਾਹਮਣੇ ਇਸ ਤਰੀਕੇ ਦੀਆਂ ਆਉਂਦੀਆਂ ਨੇ ਕਿ ਜਿਨ੍ਹਾਂ ਦੇ ਮਨਾਂ ਦੇ ਵਿੱਚ ਇਹ ਤਹਈਆ ਬਣ ਜਾਂਦਾ ਕਿ ਜਾਂ ਸੰਘਰਸ਼ ਜਾਂ ਫਿਰ ਸਿਰ ਧੜ ਦੀ ਬਾਜੀ। ਫਾਰਮਰ ਐਜੀਟੇਸ਼ਨ ਦੀ ਗੱਲ ਕਰਦੇ ਹਾਂ ਤਾਂ ਉਸ ਸਮੇਂ ਦੇ ਦਰਮਿਆਨ ਕੁਝ ਅਜਿਹੀਆਂ ਸ਼ਖਸੀਅਤਾਂ ਕਿਸਾਨੀ ਮੋਰਚੇ ਦੇ ਵਿੱਚ ਵੀ ਰਹੀਆਂ, ਜਿਨ੍ਹਾਂ ਨੇ ਆਪਣਾ ਯੋਗਦਾਨ ਤਕਰੀਬਨ 1 ਸਾਲ ਤੋਂ ਚੱਲੇ ਸੰਘਰਸ਼ ਦੇ ਦਰਮਿਆਨ ਉਸ ਸਮੇਂ ਦੇ ਵਿੱਚ ਪਾਇਆ। ਤਾਂ ਉਹਨਾਂ ਦੇ ਵਿੱਚੋਂ ਸਰਪੰਚ ਸ਼ਾਮਨਗਰ ਸਾਹਿਬ ਨੇ ਮੇਰੇ ਨਾਲ, ਤਾਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਮਲਕੀਤ ਸਿੰਘ ਸ਼ਾਮਨਗਰ, ਜਿਹੜੇ ਆਪਣੀ ਕਲਮ ਦੇ ਨਾਲ ਬਹੁਤ ਸੋਹਣੀਆਂ ਸਮੇਂ ਦੇ ਨਾਲ ਮੌਜੂਦਾ ਦੌਰ ਦੇ ਵਿੱਚ ਜੋ ਕੁਝ ਵਾਪਰਦਾ ਹੈ ਉਹਨਾਂ ਘਟਨਾਵਾਂ ਨੂੰ ਬੜਾ ਚਿੰਤਨ ਕਰਨ ਤੋਂ ਬਾਅਦ ਬਾ ਕਮਾਲ ਸ਼ਬਦਾਂ ਦੇ ਵਿੱਚ ਸ਼ਾਇਰਾਨਾ ਤਰੀਕੇ ਦੇ ਨਾਲ ਲਿਖਦੇ ਨੇ। ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਸਵਾਗਤ ਹੈ ਸਰਪੰਚ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭਰਾਵਾਂ ਸਾਹਿਬ। ਸਰਪੰਚ ਸਾਹਿਬ, ਸਭ ਤੋਂ ਪਹਿਲਾਂ ਵੱਡਾ ਸਵਾਲ ਹੈ, ਜਿਹੜੇ ਸਬੰਧ ਵਿੱਚ ਅੱਜ ਜੁੜੇ ਆ ਖਾਲਸਾ ਵਹੀਰ, ਕਿਉਂਕਿ ਜਦੋਂ ਖਾਲਸਾ ਸ਼ਬਦ ਦਾ ਨਾਮ ਲਿਆ ਜਾਂਦਾ ਹੈ ਤਾਂ ਇੱਕ ਸ਼ੁੱਧ ਕਿਹਾ ਜਾਂਦਾ ਹੈ ਖਾਲਸਾ, ਜਿਸ ਨੂੰ ਗੁਰੂ ਸਾਹਿਬ ਜੀ ਨੇ ਇਸ ਦੁਨੀਆ ਤੋਂ ਵਿਲੱਖਣ ਪਹਿਚਾਣ ਦਿੱਤੀ, ਵਿਲੱਖਣ ਸਿਧਾਂਤ ਦਿੱਤਾ। ਅੱਜ ਖਾਲਸਾ ਵਹੀਰ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਤੁਹਾਡੇ ਸ਼ਬਦਾਂ ਦੇ ਰਾਹੀਂ ਜਾਣਨਾ ਚਾਹੁੰਦਾ ਕਿ ਖਾਲਸਾ ਵਹੀਰ ਨੂੰ ਕਿਵੇਂ ਦੇਖਦੇ ਹੋ, ਮਕਸਦ ਕੀ ਹੈ ਖਾਲਸਾ ਦਾ? ਵੇਖੋ ਜੀ, ਜਦੋਂ ਆਪ ਜੀ ਨੇ ਗੱਲ ਕੀਤੀ, ਖਾਲਸਾ ਆਪਾਂ ਕਹਿੰਦੇ ਨੇ, ਨਾਲ ਇੱਕ ਰੂਹ ਤੱਕ ਆਵਾਜ਼ ਚੱਲ ਜਾਂਦੀ ਹੈ ਜੀ। ਕੋਈ ਬੰਦਾ ਇਹ, ਕਿਉਂਕਿ ਖਾਲਸਾ ਅਕਾਲ ਪੁਰਖ ਦੀ ਫੌਜ ਹੈ, ਭਾਸ਼ਾ ਦੀ ਸਾਜੀ ਹੋਈ ਜੀ। ਜਦੋਂ ਖਾਲਸਾ ਸ਼ਬਦ ਆ ਜਾਂਦਾ ਨੇ ਇੱਕ ਤਾਕਤ ਪੈਦਾ ਹੋ ਜਾਂਦੀ ਆ। ਇੰਜ ਲੱਗਦਾ ਵਾ ਵੀ ਜਿੱਦਾਂ ਕੋਈ ਜੇ ਆਪਾਂ ਡਿੱਗੇ ਢੱਠੇ ਕੋਈ ਸਹਾਰਾ ਪੈਦਾ ਹੋ ਗਿਆ ਸਾਡਾ ਜੀ। ਇਹ 'ਚ ਅਦੁੱਤੀ ਤਾਕਤ ਹੀ ਨਹੀਂ ਇਹ ਸ਼ਬਦ ਦੇ ਵਿੱਚ ਜੀ। ਸੋ ਅੱਜ ਖਾਲਸਾ ਵਹੀਰ ਇੱਥੋਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਨੰਦਪੁਰ ਸਾਹਿਬ ਨੂੰ ਅੱਜ ਰਵਾਨਗੀ ਹੋ ਰਹੀ ਹੈ। ਇਤਿਹਾਸਕ ਪਾਲਿਆ ਜੀ। ਇਤਿਹਾਸ ਦੇ ਵਿੱਚ ਸਮਾਂ ਜਿਹੜਾ ਕਲਮਬੰਦ ਹੋਣਾ ਲਿਖਿਆ ਜਾਣਾ ਜੀ, ਕਿਉਂਕਿ ਜਿਹੜਾ ਹਾਲਾਤ ਚੱਲ ਰਹੇ ਨੇ ਪੰਜਾਬ ਦੇ ਉਹ ਸਭ ਨੂੰ ਪਤਾ ਹੀ ਹੈ। ਬਹੁਤ ਮਾੜੇ ਹਾਲਾਤਾਂ ਤੋਂ ਪੰਜਾਬ ਜਿਹੜਾ ਗੁਜ਼ਰਿਆ, ਬੜੀਆਂ ਚੁਣੌਤੀਆਂ ਦਾ ਸਾਹਮਣਾ ਪੰਜਾਬ ਕਰ ਰਿਹਾ। ਇਸ ਵੇਲੇ ਹਰ ਪਾਸਿਓਂ ਪੰਜਾਬ ਨੂੰ ਮਾਰ ਪਈ ਆ, ਪਰਖਾਂ ਪਈਆਂ ਨੇ। ਬੇਰੁਜ਼ਗਾਰੀ, ਨਸ਼ੇ, ਪਾਣੀਆਂ ਦੇ ਮਸਲੇ, ਭਾਸ਼ਾ ਦੇ ਮਸਲੇ ਸਾਰੇ ਪਾਸੇ ਜੀ। ਅਤੇ ਸੋ ਇਸ ਵੇਲੇ ਜਿਹੜੀ ਸਮਾਜ ਦੀ ਹਾਲਾਤ ਬਣ ਚੁੱਕੀ ਆ, ਜਿਹੜਾ ਨਿਗਾਰ ਆ ਚੁੱਕਾ, ਉਹਨੂੰ ਲੈਵਲ ਕਰਨੇ, ਉਹਨੂੰ ਉਠਾਉਣ ਲਈ, ਉਹਨੂੰ ਚੁੱਕਣ ਲਈ ਭਾਈ ਅੰਮ੍ਰਿਤਪਾਲ ਸਿੰਘ ਜੀ ਵਾਰਸ ਪੰਜਾਬ ਦੇ ਜਥੇਬੰਦੀ ਜੋ ਇਸ ਵੇਲੇ ਨਾਲ ਉਹਨਾਂ ਦੇ ਸਾਰੇ ਸਿੰਘ ਨਾਲ ਸਮੂਹ ਸੰਗਤਾਂ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਜਾ ਰਿਹਾ, ਉਹਦੀ ਅੱਜ ਆਰੰਭਤਾ ਹੋ ਰਹੀ ਹੈ ਜੀ। ਤੁਹਾਡੇ ਪਰਿਵਾਰ ਦੇ ਵਿੱਚ ਕੌਣ ਕੌਣ ਆਇਆ? ਇਕੱਲੇ ਆਏ ਹੋ ਜਾਂ ਪਰਿਵਾਰ ਦਾ ਹੋਰ ਵੀ ਕੋਈ ਮੈਂਬਰ ਆਇਆ? ਨਹੀਂ, ਨਾਲ ਸਾਥੀ ਆਏ ਆ ਜੀ, ਤੇ ਪਰਿਵਾਰ 'ਚੋਂ ਮੈਂ ਇਕੱਲਾ ਹੀ ਆਇਆ ਜੀ। ਕਿਸਾਨੀ ਅੰਦੋਲਨ ਦਰਮਿਆਨ ਤਕਰੀਬਨ 12-13 ਮਹੀਨੇ ਉੱਥੇ ਰਹੇ ਤੁਸੀਂ, 1 ਸਾਲ ਤੋਂ ਵਧੇਰੇ ਦਾ ਸਮਾਂ ਰਹੇ। ਹਾਂਜੀ। ਤੇ ਜਿਹੜਾ ਅੱਜ ਸੰਘਰਸ਼, ਜਿਹੜਾ ਅੱਜ ਖਾਲਸਾ ਵਹੀਰ ਸ਼ੁਰੂ ਹੋਣ ਜਾ ਰਿਹਾ ਹੈ, ਇਹਦੇ ਵਿੱਚ ਵੀ ਦਿਲ ਵਿੱਚ ਧਾਰੀ ਹੈ ਕਿ ਜਦੋਂ ਤੱਕ ਸਮਾਪਤ ਨਹੀਂ ਹੋਏਗਾ, ਜਾਂ ਕਿਵੇਂ ਦੇ ਵਿਚਾਰ ਲੈ ਕੇ ਆਏ ਹੋ? ਵੇਖੋ ਜੀ, ਇਕੱਲਾ ਮੇਰਾ ਨਹੀਂ, ਹਰ ਵਿਚਾਰ ਜਿਹੜਾ ਵੀ ਕਿਸੇ ਸਿੰਘ ਨੂੰ, ਤੁਸੀਂ ਨੌਜਵਾਨ ਨੂੰ ਪੁੱਛੋਗੇ, ਹਰ ਇੱਕ ਦਾ ਹੀ ਹੋਊਗਾ, ਕਿਉਂਕਿ ਹਰ ਕੋਈ ਚਾਹੁੰਦਾ ਕਿ ਉਹਦਾ ਪੰਜਾਬ ਜਿੱਦਾਂ ਦਾ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਦਾ ਹੈ, ਜਿੱਦਾਂ ਦਾ ਪਾਤਸ਼ਾਹਾਂ ਦੇ ਵੇਲੇ ਦਾ ਸੀ, ਉੱਦਾਂ ਦਾ ਹੋਵੇ। ਤੇ ਹਰ ਬੰਦਾ ਅੱਜ ਚਾਹੁੰਦਾ ਕਿ ਉਹਦਾ ਚੰਗੇ ਕਰਮ ਲਈ ਉਹਦਾ ਯੋਗਦਾਨ ਹੋਵੇ, ਕਿਤੇ ਲੋਕ ਉਹਨੂੰ ਵੀ ਕਹਿਣ ਵੀ ਇਹਨੇ ਵੀ ਚੰਗਾ ਕੰਮ ਕੀਤਾ, ਇਹਨੇ ਵੀ। ਕਿਉਂਕਿ
ਜੇ ਆਪਾਂ ਕੋਈ ਕਾਰਜ ਚੰਗਾ ਕਰਦੇ ਹਾਂ ਸ਼ੋਭਾ ਮਿਲਣੀ ਆਪਣੇ ਆਪ ਹੀ ਹੈ ਜੀ, ਲਾਜ਼ਮੀ ਹੈ ਜੀ। ਜੇ ਤੁਸੀਂ ਨੇਕ ਕਰਮ ਕਮਾਉਂਦੇ ਜੇ ਸਮਾਜ ਵਾਸਤੇ, ਆਪਣੀ ਕੌਮ ਵਾਸਤੇ, ਤੇ ਤੁਹਾਨੂੰ ਲੋਕਾਂ ਨੇ ਸ਼ਲਾਘਾ ਕਰਨੀ ਹੈ ਜੀ। ਇਹੋ ਹੀ ਤੇ ਵਿਲੱਖਣਤਾ ਇਹਨਾਂ ਕੰਮਾਂ ਦੇ ਵਿੱਚ ਹੈ ਜੀ। ਭਾਵੇਂ ਤੁਹਾਡਾ ਤੁਸੀਂ ਦਿਲੋਂ ਚੱਲੋ ਸਹੀ ਤੇ ਲੋਕ ਤੁਹਾਨੂੰ ਜ਼ਰੂਰ ਚੰਗਾ ਕਹਿਣਗੇ। ਇੱਥੋਂ ਤੱਕ ਕਿ ਮੈਂ ਚੈਨਲ ਰਾਹੀਂ ਦੱਸਣਾ ਚਾਹੁੰਦਾ ਕਿ ਜਿਹੜੇ ਸਾਡੀ ਸਿਆਸਤ ਹੁੰਦੀ ਹਰ ਬੰਦੇ ਦਾ ਹੁੰਦਾ ਜੀ, ਕਿਸੇ ਨਾ ਕਿਸੇ ਧੜੇ ਨਾਲ ਜੁੜਿਆ ਜੀ, ਉਹ ਵੀ ਖਤਮ ਹੋ ਗਈ। ਜਿਹੜੇ ਸਿਆਸੀ ਵਿਰੋਧੀ ਸਨ ਉਹਨਾਂ ਵੀ ਕਿਹਾ ਵੀ ਬਹੁਤ ਵਧੀਆ ਕੰਮ ਕੀਤੇ, ਵੀ ਇਹ ਉੱਤੇ ਕਿਸਾਨੀ ਅੰਦੋਲਨ 'ਚ ਭਾਗ ਲਿਆ, ਤਗੜਿਆਂ ਹੋ ਕੇ ਡਟ ਕੇ ਰਹੇ, ਇਹ ਇਨਸਾਨ ਦਾ ਫਰਜ਼ ਬਣਦਾ। ਸੋ ਕਹਿਣ ਦਾ ਭਾਵ ਵੀ ਤੁਹਾਡਾ ਹਰ ਵਰਗ ਤੁਹਾਡੀ ਸ਼ਲਾਘਾ ਕਰੇਗਾ ਜੇ ਤੁਸੀਂ ਨੇਕ ਕਦਮ ਚੱਕਦੇ ਜੇ ਦੇ। ਤੇ ਬਾਕੀ ਸਮਾਜ 'ਚ ਉਹ ਵੀ ਹੁੰਦੇ ਨੇ ਜਿਹੜੇ ਚੰਗੇ ਨੂੰ ਵੀ ਮਾੜਾ ਕਰਨ ਲਈ ਜ਼ੋਰ ਲਾਉਂਦੇ ਨੇ, ਕੁਝ ਕੁ ਹੁੰਦੇ ਨੇ। ਸੋ ਇਸ ਕਰਕੇ ਅੱਜ ਹਰ ਇੱਕ ਦਾ ਫਰਜ਼ ਬਣਦਾ ਹੈ, ਜੇ ਕੋਈ ਉਸ ਅੰਦੋਲਨ 'ਚ ਰਹਿ ਗਿਆ ਤੇ ਆਹ ਅੰਦੋਲਨ ਉਧਰੋਂ ਕਿਤੇ ਤਕੜਾ। ਸ਼ਾਮਨਗਰ ਸਾਹਿਬ ਕਲਮ ਕਰਕੇ ਜਾਣੇ ਜਾਂਦੇ ਹੋ, ਬੜੇ ਬਾਖੂਬੀ ਤਰੀਕੇ ਦੇ ਨਾਲ ਕਵਿਤਾਵਾਂ ਲਿਖਦੇ ਹੋ। ਐਜੀਟੇਸ਼ਨ ਦਰਮਿਆਨ ਜਦੋਂ ਫਾਰਮਰ ਐਜੀਟੇਸ਼ਨ ਦੀ ਗੱਲ ਕਰੀਏ ਉਦੋਂ ਵੀ ਕਵਿਤਾਵਾਂ ਲਿਖ ਕੇ ਲੋਕਾਂ ਦੇ ਵਿੱਚ ਲੈ ਕੇ ਆਉਂਦੇ ਰਹੇ ਹੋ, ਜਾਗਰੂਕ ਕਰਦੇ ਹੋ। ਤਾਂ ਅੱਜ ਵਹੀਰ ਖਾਲਸਾ ਵਹੀਰ ਜਾ ਰਿਹਾ ਹੈ, ਸ਼ੁਰੂਆਤ ਹੋਣ ਜਾ ਰਹੀ ਹੈ ਔਰ 40 ਸਾਲ ਦਾ ਇਤਿਹਾਸ ਜੁੜਿਆ ਹੋਇਆ ਕਿ ਇਸੇ ਜਗ੍ਹਾ ਦੇ ਉੱਪਰੋਂ ਕਿਸੇ ਸਮੇਂ ਧਰਮ ਯੁੱਧ ਦੇ ਸਮੇਂ ਸੰਤ ਭਿੰਡਰਾਂ ਵਾਲੇ ਵੀ ਅਰਦਾਸ ਕਰਕੇ ਇੱਥੋਂ ਜਾਂਦੇ ਰਹੇ ਆ। ਅੱਜ ਭਾਈ ਅੰਮ੍ਰਿਤਪਾਲ ਸਿੰਘ ਜਾ ਰਹੇ ਆ, ਤਾਂ ਅੱਜ ਤੁਸੀਂ ਆਪਣੀ ਕਲਮ ਦੇ ਨਾਲ ਕਿਸ ਤਰੀਕੇ ਦਾ ਮਾਹੌਲ ਸਿਰਜਣ ਜਾ ਰਹੇ ਹੋ? ਬਿਲਕੁਲ ਜੀ, ਉਹ ਆਪ ਜੀ ਨੇ ਅੱਗੇ ਵਿਚਾਰ ਕੀਤੀ ਵੀ ਇੱਕ ਇਤਿਹਾਸਕ ਪਾਲਿਆ ਤੇ ਕਲਮ ਪਾਤਸ਼ਾਹ ਨੇ ਕਵੀਆਂ ਨੂੰ ਬਹੁਤ ਥਾਪੜਾ ਦਿੱਤਾ ਜੀ। 6ਵੇਂ ਪਾਤਸ਼ਾਹ ਜੀ ਨੇ, 10ਵੇਂ ਪਾਤਸ਼ਾਹ ਜੀ ਨੇ, ਤੇ ਕਲਮ ਪਾਤਸ਼ਾਹ ਦੀ ਜਦੋਂ ਆਪਾਂ ਧਾਰਮਿਕ ਲਿਖਦੇ ਆ ਉਹਦੀ ਕਿਰਪਾ ਪਾਤਸ਼ਾਹ ਦੀ। ਸੋ ਕੁਝ ਕਹਿਣ ਦਾ ਭਾਵੇਂ ਜੋ ਆਪਣੇ ਕੋਲ ਹੈਗਾ ਆਪਾਂ ਸਮਰਪਿਤ ਕਰੀਏ ਜੀ, ਜੋ ਆਪਾਂ ਹਿੱਸਾ ਪਾ ਸਕਦੇ ਚੰਗੇ ਕਰਮ ਲਈ, ਜੇ ਕਲਮ ਰਾਹੀਂ ਪਾ ਸਕਦੇ ਆ ਕਲਮ ਰਾਹੀਂ ਪਾਈਏ, ਜਿਹੜਾ ਵੀ ਆਪਣਾ ਜਿੱਦਾਂ ਦਾ ਆਪਾਂ ਯੋਗਦਾਨ ਪਾ ਸਕਦੇ ਆਪਾਂ ਪਾਈਏ। ਸੋ ਕੋਸ਼ਿਸ਼ ਕੀਤੀ, ਫਿਰ ਉਹ ਆਪ ਜੀ ਨਾਲ ਸੰਗਤਾਂ ਨਾਲ ਕਰਦੇ ਆ ਸਾਂਝਾ ਜੀ। ਮਾਝਾ ਮਾਲਵਾ ਪਵਾਦ ਤੇ ਦਵਾਬ ਦੇ, ਜਾਗ ਪੈਣੇ ਅਸਲੀ ਜੋ ਵਾਰਸ ਪੰਜਾਬ ਦੇ। ਹਰ ਸਿੱਖ ਭੈਣ ਭਾਈ ਜਾਗਦੀ ਜ਼ਮੀਰ ਦਾ, ਖਾਲਸਾ ਜੀ ਬਣੋ ਹਿੱਸਾ ਖਾਲਸਾ ਵਹੀਰ ਦਾ। ਖਾਲਸਾ ਜੀ ਬਣੋ ਹਿੱਸਾ ਖਾਲਸਾ ਵਹੀਰ ਦਾ। ਹੋ ਲਾਗੇ ਸੇਧ ਮਾਤਾ ਗੰਗਾ ਜੀ ਦੇ ਲਾਲ ਤੋਂ, ਟੇਕ ਮੱਥੇ ਤੁਰ ਪੈਣਾ ਤਖਤ ਅਕਾਲ ਤੋਂ। ਮੇਲ ਹੋਇਆ ਜਿੱਥੇ ਮਾਲਾ ਸ਼ਮਸ਼ੀਰ ਦਾ, ਖਾਲਸਾ ਜੀ ਬਣੋ ਹਿੱਸਾ ਖਾਲਸਾ ਵਹੀਰ ਦਾ। ਨਾ ਵੇੜਿਆਂ 'ਚ ਪੈਣ ਦੇਣੇ ਅਸਾਂ ਸੋਗ ਨੇ, ਹੋ ਨਸ਼ਿਆਂ ਦੇ ਵੈਣ ਅਸਾਂ ਦੇਣੇ ਰੋਕ ਨੇ। ਮੋੜ ਦਾਂਗੇ ਮੁੱਲ ਮਾਪਿਆਂ ਦੇ ਨੀਰ ਦਾ, ਖਾਲਸਾ ਜੀ ਬਣੋ ਹਿੱਸਾ ਖਾਲਸਾ ਵਹੀਰ ਦਾ। ਖਾਲਸਾ ਜੀ ਬਣੋ ਹਿੱਸਾ ਖਾਲਸਾ ਵਹੀਰ ਦਾ। ਹੋ ਪੜੋ ਬਾਣੀ ਰੱਖੋ ਨੇਕ ਨੇ ਵਿਚਾਰ ਜੀ, ਸਿੰਘ ਸੱਜੋ ਹੋਵੋ ਤਿਆਰ ਬਾਰ ਤਿਆਰ ਜੀ। ਉੱਚੀ ਲਾਵਣਾ ਜਕਾਰਾ, ਉੱਚੀ ਲਾਵਣਾ ਜਕਾਰਾ ਵਿਰਸੇ ਅਮੀਰ ਦਾ। ਖਾਲਸਾ ਜੀ ਬਣੋ ਹਿੱਸਾ ਖਾਲਸਾ ਵਹੀਰ ਦਾ। ਖਾਲਸਾ ਜੀ ਬਣੋ ਹਿੱਸਾ ਖਾਲਸਾ ਵਹੀਰ ਦਾ। ਹੋ ਕੌਮ ਤਾਹੀ ਚਿੰਬੜੇ ਜੋ ਵਾਂਗੂ ਜੋਗ ਨੇ, ਮਲਕੀਤ ਸਰਪੰਚ ਆਇਓ ਮਸੰਦ ਲੋਕ ਨੇ। ਹੋ ਦੇਵੋ ਸਾਥ ਆਪਣੇ ਜੀ ਕੌਮੀ ਵੀਰ ਦਾ। ਖਾਲਸਾ ਜੀ ਬਣੋ ਹਿੱਸਾ ਖਾਲਸਾ ਵਹੀਰ ਦਾ। ਖਾਲਸਾ ਜੀ ਬਣੋ ਹਿੱਸਾ ਖਾਲਸਾ ਵਹੀਰ ਦਾ। ਬੋਲੇ ਜਾਨ ਹੈ ਸਤਿ ਸ੍ਰੀ ਅਕਾਲ। ਸ਼ਾਮਨਗਰ ਸਾਹਿਬ ਬਹੁਤ ਵਧੀਆ ਮਾਹੌਲ ਸਿਰਜਿਆ। ਕਿਸੇ ਸਮੇਂ ਗੁਰੂ ਸਾਹਿਬ ਦੇ ਕੋਲ ਢਾਡੀ ਗਾਉਂਦੇ ਸੀ, ਕਵੀ ਗਾਉਂਦੇ ਸੀ, ਕਵਿਤਾਵਾਂ ਵੀਰ ਅਸੀਂ ਕਹਿ ਸਕਦੇ ਕਿ ਜਿਨ੍ਹਾਂ ਨੂੰ ਉਹ ਪੇਸ਼ ਕਰਦੇ ਸੀ। ਅੱਜ ਉਸੇ ਤਰੀਕੇ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ। ਕੀ ਲੱਗਦਾ ਹੈ ਕਿਤੇ ਨਾ ਕਿਤੇ ਜਿਹੜੀਆਂ ਸਿੱਖ ਸੰਸਥਾਵਾਂ ਦੀ ਗੱਲ ਕਰੀਏ ਜਿਨ੍ਹਾਂ ਦੇ ਵਿੱਚੋਂ ਖਾਸ ਤੌਰ ਤੇ SGPC ਆ ਜਾਂਦੀ ਹੈ, ਜਿਹੜੀ ਇੱਕ ਖਾਸ ਤੌਰ ਤੇ SGPC ਦੀ ਗੱਲ ਕਰੀਏ ਤਾਂ ਜਿਹੜੀ ਇੱਕ ਸਿੱਖਾਂ ਦੀਆਂ ਕੁਰਬਾਨੀਆਂ ਦਾ ਸਦਕਾ ਹੋਂਦ ਵਿੱਚ ਆਏ ਸੀ, ਤਾਂ ਜਿਹੜੀਆਂ ਉਹਨਾਂ ਦੀਆਂ ਜ਼ਿੰਮੇਵਾਰੀਆਂ ਬਣਦੀਆਂ ਸੀ, ਲੱਗਦਾ ਕਿ ਉਹਨਾਂ ਤੋਂ ਭਗੌੜੀ ਹੁੰਦੀ ਨਜ਼ਰ ਆਈ ਹੈ। ਫਿਰ ਨਹੀਂ, ਕਿਤੇ ਨਾ ਕਿਤੇ ਫਰਕ ਤੇ ਹੈ ਹੀ ਆ ਜੀ, ਕਿਉਂਕਿ ਜੇ ਯੋਗ ਜ਼ਿੰਮੇਵਾਰੀਆਂ ਸਮੇਂ-ਸਮੇਂ ਸਿਰ ਨਿਭਾਈਆਂ ਹੁੰਦੀਆਂ ਤੇ ਸ਼ਾਇਦ ਜਿਹੜੇ ਇੱਕ ਹੁੰਦਾ ਫਰਜ਼ ਸਰਕਾਰ ਦੇ, ਇੱਕ ਹੁੰਦੇ ਫਰਜ਼ ਸਿੱਖ ਸੰਸਥਾਵਾਂ ਦੇ। ਸਰਕਾਰਾਂ ਨੇ ਜਿਹੜਾ ਉਹ ਪ੍ਰਸ਼ਾਸਨ ਚਲਾਉਣਾ ਜੀ, ਸਿੱਖ ਸੰਸਥਾਵਾਂ ਦਾ ਫਰਜ਼ ਇਹੀ ਆ ਕਿ ਆਪਣਾ ਧਰਮ ਦਾ ਪ੍ਰਚਾਰ ਕਰਨਾ, ਆਪਣੇ
ਇਤਿਹਾਸ ਦਾ ਪ੍ਰਚਾਰ ਕਰਨਾ, ਪ੍ਰਸਾਰ ਕਰਨਾ, ਕੌਮ ਦਾ ਦਾਇਰਾ ਜਿਹੜਾ ਵਧਾਉਣਾ ਤੇ ਆਪਣੇ ਜਿਹੜੇ ਬੱਚੇ ਨੇ, ਜਿਹੜੀ ਆਪਣੀ ਨਵੀਂ ਪੀੜ੍ਹੀ ਆ ਉਹਨੂੰ ਇਤਿਹਾਸ ਨਾਲ ਜੋੜਨਾ। ਤੇ ਦਾਸ ਦਾ ਇਹ ਸ਼ੁਰੂ ਤੋਂ ਕਰਮ ਰਿਹਾ ਵੀ ਕਦੀ ਉਂਗਲੀ ਨਹੀਂ ਚੁੱਕੀ ਕਿਸੇ ਤੇ ਜੀ, ਪਰ ਜਿਹੜੀ ਗੱਲ, ਜਿਹੜੀ ਬੇਨਤੀ ਆ, ਇਹ ਸਦਾ ਸਪਸ਼ਟ ਕੀਤੀ ਹੈ ਜੀ। ਅੱਜ ਸਾਡਾ ਫਰਜ਼ ਬਣਦਾ, ਪਿੰਡਾਂ ਦੇ ਵਿੱਚ ਗੁਰੂ ਘਰ ਨੇ ਜੀ, ਤੇ ਪਿੰਡਾਂ ਦੇ ਵਿੱਚ ਕਿੰਨੇ, ਹਰ ਪਿੰਡ ਦੇ ਵਿੱਚ ਬਹੁਤੇ ਲੋਕਾਂ ਨੂੰ ਤਾਂ ਪਤਾ ਨਹੀਂ ਸ਼੍ਰੋਮਣੀ ਕਮੇਟੀ ਮੈਂਬਰ ਕੌਣ ਹੈ ਜੀ। ਉਹਨਾਂ ਦਾ ਫਰਜ਼ ਬਣਦੇ ਨੇ ਕਿ ਪਿੰਡਾਂ ਦੇ ਵਿੱਚ ਉਹ ਤੇ ਬੜੇ ਇਹ ਨਹੀਂ ਗੱਲ ਹੈਗੀ ਵੀ ਇੱਥੇ ਸਾਡੇ ਕੋਲ ਜਿਹੜੇ ਨੌਕਰੀ ਕਰਦੇ ਬੜੇ ਵਿਦਵਾਨ ਬੰਦੇ ਨੇ ਜੀ। ਕੀਰਤਨ ਸਿੰਘ ਬੜੀ ਕਿਰਪਾ, ਰਾਗੀ ਸਿੰਘ ਬੜੀ ਕਿਰਪਾ, ਢਾਡੀ ਕਵੀਸ਼ਰ ਸਿੰਘ ਬੜੀ ਕਿਰਪਾ। ਇਹ ਨਹੀਂ ਆਪਾਂ ਸਾਰੀ ਬਦਨਾਮੀ ਦੇਈ ਜਾਈਏ ਸਭ ਨੂੰ ਜੀ। ਮੈਂ ਵੇਖਿਆ ਬੜੇ ਜੋ ਸਿਰਫ ਉਹਨਾਂ ਕੋਲ ਕਾਰਜ ਲੈਣੇ ਚਾਹੀਦੇ ਆਪਾਂ ਨੂੰ, ਕਿੱਦਾਂ ਲੈਣੇ ਆ ਜੀ, ਉਹਨਾਂ ਨੂੰ ਵਰਤਣਾ ਕਿੱਦਾਂ ਆਪਾਂ ਸਮਾਜ ਦੇ ਵਿੱਚ ਜੀ। ਸਵਾਲ ਇਸ ਚੀਜ਼ ਤੇ ਖੜਾ ਹੁੰਦਾ ਜੀ, ਬੰਦਿਆਂ 'ਚ, ਸਿੱਖ ਕੌਮ 'ਚ ਵਿਦਵਾਨਾਂ ਦੀ ਕਮੀ ਕਿਤੇ ਕੋਈ ਨਹੀਂ ਹੈ। ਬੜੀ ਕਿਰਪਾ, ਬੜੀ ਪਾਤਸ਼ਾਹ ਦੀਆਂ ਮਿਹਰਾਂ ਵਾ, ਪਰ ਉਹਨਾਂ ਨੂੰ ਪਿੰਡਾਂ ਦੇ ਵਿੱਚ ਕਿਵੇਂ ਖੜਨਾ, ਗੁਰੂ ਘਰਾਂ ਦੇ ਵਿੱਚ ਪ੍ਰਚਾਰ ਹੋਵੇ, ਸ਼ਾਮਾਂ ਨੂੰ ਉੱਥੇ ਕੀਰਤਨ ਹੋਵੇ, ਮਹਾਰਾਜ ਦਾ ਨਾਂ ਲਿਆ ਜਾਵੇ, ਕਥਾ ਹੋਵੇ, ਵਿਚਾਰਾਂ ਹੋਣ, ਤੇ ਜਿਹੜਾ ਸਾਡੀ ਨਵੀਂ ਪੀੜ੍ਹੀ ਆ ਉਹ ਵੀ ਸਿੱਖ ਧਰਮ ਨਾਲ, ਸਾਡੇ ਸਿੱਖ ਸੱਭਿਆਚਾਰ ਨਾਲ ਜੁੜੀ ਰਵੇ ਜੀ। ਜਾਮਨਗਰ ਸਾਹਿਬ, ਇੱਕ ਦੋ ਸਵਾਲ ਹੋਰ ਤੁਹਾਡੇ ਕੋਲੋਂ ਜਵਾਬ ਲੈਣਾ ਚਾਹੁੰਦਾ ਕਿ ਜਿਸ ਤਰੀਕੇ ਦੇ ਨਾਲ ਜਦੋਂ ਅਸੀਂ ਸ਼ਸਤਰਾਂ ਦੀ ਗੱਲ ਕਰਦੇ ਹਾਂ, ਵੀ ਕਿਹਾ ਜਾਂਦਾ ਸ਼ਸਤਰ ਕੇ ਅਧੀਨ ਹੈ ਰਾਜ, ਜਾਂ ਗੁਰਬਾਣੀ ਨੂੰ ਪੜ੍ਹਿਆ, ਹੋਰ ਵੀ ਸ਼ਸਤਰਾਂ ਦਾ ਜ਼ਿਕਰ ਮਿਲਦਾ ਹੈ। ਤੁਸੀਂ ਗੁਰਬਾਣੀ ਵੀ ਪੜ੍ਹੀ ਹੈ, ਇਤਿਹਾਸ ਤੋਂ ਵੀ ਜਾਣੂ ਹੋ, ਕਵਿਤਾਵਾਂ ਵੀ ਲਿਖਦੇ ਹੋ, ਤਾਂ ਕੁਝ ਰਾਜਸੀ ਲੀਡਰਾਂ ਦੇ ਵੱਲੋਂ ਅੰਮ੍ਰਿਤਪਾਲ ਸਿੰਘ ਨੂੰ ਦੇਖ ਕੇ, ਕਿਉਂਕਿ ਜਿਹੜਾ ਸ਼ਸਤਰ ਹੈ ਬਹੁਤ ਗੂੜਾ ਸੰਬੰਧ ਰਿਹਾ ਸਿੱਖਾਂ ਦਾ, ਸ਼ਸਤਰ ਦਾ ਤੇ ਸ਼ਾਸਤਰ ਦਾ, ਦੋਨਾਂ ਚੀਜ਼ਾਂ ਦਾ ਆਪਸੀ ਬਹੁਤ ਵੱਡਾ ਸੁਮੇਲ ਰਿਹਾ ਹੈ, ਤਾਂ ਜਿਹੜੇ ਰਾਜਸੀ ਲੀਡਰ ਨੇ, ਮਜੀਠਾ ਸਾਹਿਬ ਦੀ ਗੱਲ ਕਰੀਏ ਜਾਂ ਰਾਜਾ ਵੜਿੰਗ ਦੀ ਗੱਲ ਕੀਤੀ ਜਾਵੇ, ਉਹ ਕਹਿੰਦੇ ਨੇ ਕਿ ਅੰਮ੍ਰਿਤਪਾਲ ਸਿੰਘ ਹਥਿਆਰਾਂ ਦੀ ਨੁਮਾਇਸ਼ ਕਰਦਾ ਹੈ। ਕੀ ਲੱਗਦਾ ਹੈ, ਹਥਿਆਰਾਂ ਦੀ ਨੁਮਾਇਸ਼, ਇਹ ਸ਼ਬਦ ਦੀ ਵਰਤੋਂ ਕਰਨਾ ਔਰ ਇਸ ਤਰੀਕੇ ਦੇ ਨਾਲ ਅੰਮ੍ਰਿਤਪਾਲ ਸਿੰਘ ਦੀ ਸ਼ਖਸੀਅਤ ਨੂੰ ਲੋਕਾਂ ਦੇ ਵਿੱਚ ਤੋੜ ਮਰੋੜ ਕੇ ਪੇਸ਼ ਕਰਨਾ, ਕਿ ਇਸ ਬਾਰੇ ਕੀ ਸੋਚਦੇ ਹੋ ਤੁਸੀਂ? ਬਿਲਕੁਲ ਜੀ, ਪਿਛਲੇ ਦਿਨੀ ਵੱਖ ਸਿਆਸੀ ਲੀਡਰਾਂ ਨੇ ਇੱਥੇ ਪ੍ਰਤੀਕਰਮ ਆਪਣੇ ਦਿੱਤੇ। ਲక్ష్ਮੀਕਾਂਤ ਚਾਵਲਾ ਵੀ ਬੜੇ ਚਿਰਾਂ ਬਾਅਦ ਬੋਲੀ, ਪਤਾ ਨਹੀਂ ਆਵਾਜ਼ ਕਿੱਦਾਂ ਨਿਕਲ ਆਈ ਉਹਦੀ। ਬਿੱਟੂ ਵੀ ਬੋਲਿਆ ਜੀ, ਰਵਨੀਤ ਸਿੰਘ ਉਹ ਕਮਾਂਡ ਵੀ ਬੋਲੀ ਜਾਂਦਾ ਜੀ। ਸੋ ਅਸਲ ਦੇ ਵਿੱਚ ਪੰਜ ਕਕਾਰ ਤੇ ਤੇਗ ਵੱਖ ਕਰ ਦੋ ਤੇ ਖਾਲਸਾ ਕਿੱਥੇ ਰਹਿ ਗਿਆ ਜੀ? ਇਹਦੇ ਸਾਡੇ ਸਰੀਰ ਦਾ ਅੰਗ ਆ ਜੀ ਸ਼ਸਤਰ। ਇਹਨੂੰ ਕਿੱਦਾਂ ਆਪਾਂ ਸਿੱਖ ਤੋਂ, ਇਹਨੂੰ ਕਿੱਦਾਂ ਵੱਖ ਕਰ ਸਕਦੇ ਹਾਂ ਆਪਾਂ ਜੀ ਸਿੱਖ ਨਾਲੋਂ? ਆਪਾਂ ਜੀ ਸਿੱਖੀ ਦੇ ਸਿਧਾਂਤ ਦਾ ਇਹ ਅਸਲ 'ਚ ਨਾ ਇਹਨਾਂ ਨੂੰ ਸਮਝ ਹੀ ਨਹੀਂ ਇਸ ਗੱਲ ਦੀ। ਆਪ ਤੇ ਸਾਰੇ ਹਥਿਆਰਾਂ ਦੀਆਂ ਸੰਗੀਨਾਂ ਦੀ ਛਤਰਛਾਇਆ ਹੇਠ ਬੈਠੇ ਨੇ ਜੀ। ਕਿਸੇ ਕੋ 50 ਗਨਮੈਨ ਨੇ, ਕਿਸੇ ਕੋ ਕਿੰਨੇ ਨੇ। ਮਾੜਾ ਜੀ ਜਦੋਂ ਇਹ ਬਿਆਨ ਦੇਣਾ, ਮਾੜੀ ਝਾਤੀ ਆਸੇ ਪਾਸੇ ਮਾਰ ਕੇ ਫਿਰ ਦਿੱਤੀ ਜਾਵੇ ਝਾਤੀ ਜੀ। ਅੰਮ੍ਰਿਤਪਾਲ ਤੋਂ ਤਕਲੀਫ ਕਿਉਂ ਆ ਫਿਰ? ਉਹੀ ਗੱਲ ਕਰਨ ਲੱਗੇ ਜੀ। ਵੇਖੋ ਇੱਥੇ, ਹਾਂ, ਇਸ ਗੱਲ ਤੇ ਨਾ ਤਾਂ ਆਪਾਂ ਥੋੜੀ ਲੰਮੀ ਗੱਲ ਕਰਨ ਲੱਗੇ ਕਿ ਬੜਾ ਦੁਬਿਧਾ ਲੋਕਾਂ 'ਚ। ਜਿੱਦਾਂ ਕੋਈ ਸਾਡੇ ਇਕੱਲੇ ਸਿਆਸੀ ਆਗੂ ਨਹੀਂ, ਸਾਡੇ ਪੰਥਕ ਆਗੂ ਵੀ ਕਹਿੰਦੇ ਆ ਵੀ ਇਹ ਵਿਚਾਰਾਂ ਦੀ ਲੜਾਈ ਹਥਿਆਰਾਂ ਦੀ ਨਹੀਂ ਜੀ, ਤੇ ਇਹ ਵਿਚਾਰਾਂ ਦਾ ਯੁੱਗ ਆ ਜੀ। ਗੱਲ ਸਹੀ ਉਹਨਾਂ ਦੀ ਵਿਚਾਰ। ਫਿਰ ਉਹਨਾਂ ਕੋਲ ਐਡੇ ਡੇਰੇ ਉਹਨਾਂ ਕੋਲ ਸਥਾਪਿਤ ਆ। ਉਹਨਾਂ ਵਿਦਿਆ ਵਾਸਤੇ ਕੀ ਕੀਤਾ ਉਹਨਾਂ ਨੇ? ਉਹਨਾਂ ਕੋਈ ਸੰਸਥਾ ਖੋਲ੍ਹੀ ਉਹਨਾਂ ਬੰਦਿਆਂ ਨੇ? ਅੱਜ ਤੱਕ ਇਹਨਾਂ ਨਾ ਕੌਮ ਦੇ ਨਾਂ ਤੋਂ ਉਹਨਾਂ ਲੋਕਾਂ ਦਾ ਸਰਮਾਇਆ ਇਕੱਠਾ ਕੀਤਾ। ਉਹ ਦੱਸ ਦੇਣ ਵੀ ਕੋਈ ਕਾਲਜ ਜਿੱਥੇ ਫ੍ਰੀ ਪੜ੍ਹਾਈ ਕੋਈ ਸਿੱਖਾਂ ਦੇ ਬੱਚਿਆਂ ਨੂੰ, ਜਾਂ ਹੋਰ ਕੋਈ ਸੰਸਥਾ। ਸਿਰਫ ਇੱਕ ਬਹਾਨਾ ਬਣਾਉਣਾ ਵੀ ਇੱਕ ਬੰਦਾ ਉੱਠ ਰਿਹਾ, ਇਹਨੂੰ ਕਿੱਦਾਂ ਆਪਾਂ ਟਾਰਗੇਟ ਕਰਨਾ, ਕਿੱਦਾਂ ਨੀਵਾਂ ਕਰਨਾ। ਜਿਹਨੂੰ ਪਾਤਸ਼ਾਹ ਨੇ ਉੱਚਾ ਕੀਤਾ ਉਹਨੂੰ ਕੋਈ ਨੀਵਾਂ ਨਹੀਂ ਕਰ ਸਕਦਾ, ਜਿਹਨੂੰ ਪਾਤਸ਼ਾਹ ਨੇ ਸੁੱਟਿਆ ਉਹਨੂੰ ਕੋਈ ਚੁੱਕ ਨਹੀਂ ਸਕਦਾ। ਇਹ ਦੋ ਵੱਡੀਆਂ ਗੱਲਾਂ ਨੇ। ਜਿਹਨੂੰ ਰੱਬ, ਜਿੰਨੀ ਮਰਜ਼ੀ ਬਾਂਹ ਫੜ ਲਓ ਕਿਸੇ ਦੀ, ਜਿਹਨੂੰ ਰੱਬ ਨੇ ਸੁੱਟਦਾ ਤੁਸੀਂ ਨਹੀਂ ਠਾ ਸਕਦੇ ਉਹਨੂੰ, ਤੇ ਜਿਹਨੂੰ ਪਾਤਸ਼ਾਹ ਨੇ ਠਾਤਾ ਉਹ 'ਤੇ ਭਾਵੇਂ ਤੋਪਾਂ ਨਾਲ ਹਮਲੇ ਕਰ ਦਿਓ, ਭਾਵੇਂ ਉੱਤੇ ਸਭ ਲਸ਼ਕਰ ਲੈ ਕੇ ਚੜ੍ਹ ਜਾਓ, ਉਹਨੂੰ ਤੁਸੀਂ ਸੁੱਟ ਨਹੀਂ ਸਕਦੇ। ਇਹ ਸਿੱਖੀ ਦਾ ਸਿਧਾਂਤ ਹੈ, ਸ਼ਸਤਰ। ਫਰਕ ਇੰਨਾ, ਮੈਂ ਸੰਗਤਾਂ ਨੂੰ ਬੇਨਤੀ ਕਰਾਂਗਾ, ਬਹੁਤ ਸਾਰੇ ਕਹਿ ਦਿੰਦੇ ਵੀ ਸ਼ਾਇਦ ਮਾਪਿਆਂ ਨੂੰ ਫਿਕਰ ਪੈ ਜਾਂਦਾ ਵੀ ਬੱਚੇ ਸਾਡੇ ਵੀ ਸ਼ਸਤਰਾਂ ਦੀ ਗੱਲ ਆ, ਪਤਾ ਨਹੀਂ ਕੀ ਹੋ ਜਾਣਾ ਜੀ। ਜ਼ਾਲਮ ਦੇ ਹੱਥ ਤੇ ਖਾਲਸੇ ਦੇ ਹੱਥ ਸ਼ਸਤਰਾਂ ਦੇ ਬਦਲ ਜਾਂਦੇ ਅਰਥ ਜੀ। ਜ਼ਾਲਮ ਦੇ ਹੱਥ ਤੇਗ ਆ, ਜ਼ੁਲਮ ਕਰਵਾਉਂਦਾ, ਰੰਗੇ ਵਰਗਾ ਧਰਮ ਤਬਦੀਲ ਕਰਾਉਂਦਾ ਲੋਕਾਂ ਦੇ। ਸਿੱਖਾਂ ਦੇ ਹੱਥ ਹਥਿਆਰ ਆ ਬਾਬਾ ਬੰਦਾ ਸਿੰਘ ਬਹਾਦਰ ਵਰਗੇ ਸੂਰਮਿਆਂ ਦੇ। ਵਜੀਦ ਖਾਂ ਦੇ ਜ਼ੁਲਮ ਨੂੰ ਰੋਕਦੇ ਨੇ, ਉਹਨਾਂ ਦਾ ਬਦਲਾ ਲੈਂਦੇ ਨੇ। ਇਹ ਵੀ ਜਿੰਨਾ ਰਾਤ ਦਿਨ ਦਾ ਫਰਕ ਆ, ਜ਼ਮੀਨ ਅਸਮਾਨ ਦਾ ਫਰਕ ਆ, ਓਨਾ ਫਰਕ ਆ। ਉਹ ਸਮਝਦੇ ਆ ਵੀ ਜਿਹੜੇ ਜਿੱਦਾਂ ਦੇ ਸ਼ਸਤਰ ਉਹਨਾਂ ਰੱਖੇ ਖਰੇ, ਉੱਦਾਂ ਦੀ ਉਦਾਹਰਨ ਸਿੱਖਾਂ ਦੇ ਸੈੱਟ ਕਰੀ ਜਾਂਦੇ ਆ ਜੀ ਉਹ ਲੋਕ। ਪਰ ਉਹਦਾ ਬੜਾ ਫਰਕ ਆ। ਸਿੱਖ ਦੇ ਸ਼ਸਤਰ ਹੀ ਉਦੋਂ ਕੱਢਦਾ ਵਾ ਜਦੋਂ ਸਾਰੇ ਹੀਲੇ ਵਸੀਲੇ ਸਭ ਕੁਝ ਖਤਮ ਹੋ ਜਾਂਦਾ। ਤੇ ਸਿੱਖ ਦਾ ਇਹ ਲੁੱਟਾਂ ਖੋਹਾਂ, ਚੋਰੀਆਂ, ਕਤਲਾਂ ਲਈ, ਨਿੱਜੀ ਵੈਰ ਲੈਣ ਲਈ ਥੋੜ੍ਹਾ ਸਿੱਖ ਸ਼ਸਤਰਧਾਰੀ ਹੁੰਦਾ ਜੀ ਕਿਤੇ। ਇਹ ਤੇ ਸਮਾਜ ਦੀ ਰੱਖਿਆ ਲਈ, ਗਊ ਮਜਲੂਮ ਗਰੀਬ ਇੱਜ਼ਤ ਪੱਤਾਂ ਦੀ ਰਾਖੀ ਲਈ ਖਾਲਸਾ ਸ਼ਸਤਰਧਾਰੀ 6ਵੇਂ ਪਾਤਸ਼ਾਹ ਜੀ ਨੇ ਕਰ ਦਿੱਤਾ ਸੀ।
ਤੇ ਸੋ ਇਸ ਕਰਕੇ ਇਹ ਹਥਿਆਰਾਂ ਦੇ ਗਲਤ ਅਰਥ ਕੱਢੇ ਜਾ ਰਹੇ ਨੇ। ਲੋਕਾਂ ਨੂੰ ਇਦਾਂ ਦਾ ਬਣਾਇਆ ਜਾ ਰਿਹਾ ਹੋਊਗਾ ਕਿ ਪਤਾ ਨਹੀਂ ਕੀ ਹੋ ਚੱਲਿਆ ਜੀ, ਖੜੇ ਕਿਹੜੀ ਜੰਗ ਲੱਗ ਗਈ ਹੈ ਜੀ। ਅੰਮ੍ਰਿਤਧਾਰੀ ਹੋਣਾ ਕਿਹੜੀ ਜੰਗ ਲੱਗ ਗਈ ਹੈ ਜੀ, ਇਹ ਦੱਸਣ ਜੀ ਇਹ ਲੋਕ। ਇਹ ਤੇ ਜੇ ਇਹਨਾਂ ਨੂੰ ਇੰਨਾ ਹੀ ਦੇਸ਼ ਨਾਲ ਹੈ, ਫਿਰ ਦੇਸ਼ ਬਾਰਡਰਾਂ 'ਤੇ ਜਾ ਕੇ ਕੁਰਬਾਨੀ ਕਰਨ ਜੀ ਇਹ ਲੋਕ। ਸੋ ਇੱਥੇ ਗੱਲ ਇਹ ਆ, ਸਭ ਸੰਗਤਾਂ ਇਸ ਬੇਨਤੀ ਨੂੰ, ਜਿੰਨੀਆਂ ਵੀ ਸੰਗਤਾਂ ਜੁੜੀਆਂ ਆਪ ਜੀ ਦੇ ਚੈਨਲ 'ਤੇ, ਉਹਨਾਂ ਨੂੰ ਬੇਨਤੀ ਆ ਕਿ ਜ਼ਰੂਰ ਪੜ੍ਹਿਓ ਖਾਲਸੇ ਦੇ ਕਰਨੀਨਾਮੇ, ਖਾਲਸੇ ਦਾ ਇਤਿਹਾਸ, ਸ਼ਸਤਰਾਂ ਬਾਰੇ, ਖਾਲਸਾ ਸ਼ਸਤਰ ਕਿਉਂ ਪਹਿਨਦਾ। ਫਿਰ ਜੋ ਤੁਹਾਡਾ ਸਵਾਲ ਉਹ ਤੁਸੀਂ ਕਰਿਓ ਜੀ, ਪਰ ਇਹਦੀ ਜਾਣਕਾਰੀ ਜ਼ਰੂਰ ਇਤਿਹਾਸਕ ਲੈ ਲਓ, ਗੁਰਬਾਣੀ ਦੇ ਜ਼ਰੀਏ ਲੈ ਲਓ ਜਾਂ ਇਤਿਹਾਸ ਪੜ੍ਹ ਕੇ ਲੈ ਲਓ ਵੀ ਸਿੱਖਾਂ ਦਾ ਸ਼ਸਤਰ ਰੱਖਣ ਦਾ ਕਾਰਨ ਕੀ ਆ, ਸਿੱਖ ਸ਼ਸਤਰ ਰੱਖਦਾ ਕਿਉਂ, ਸ਼ਸਤਰ ਰੱਖ ਕੇ ਕਰਦਾ ਕੀ ਆ ਜੀ, ਤੇ ਫਿਰ ਗੱਲ ਕਰਨ ਜੀ, ਫਿਰ ਸਵਾਲ ਬਣਦਾ ਜੀ। ਕਿਤੇ ਨਾ ਕਿਤੇ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਜਿੱਥੇ ਵੱਖ-ਵੱਖ ਸ਼ਖਸੀਅਤਾਂ ਦੇ ਮਨਾਂ ਦੇ ਵਿੱਚ ਚਿੰਤਨ ਹੈ, ਤੇ ਉੱਥੇ ਪੰਜਾਬ ਦੀ ਜਦੋਂ ਨੌਜਵਾਨੀ ਦੇ ਵੱਲੇ ਝਾਤ ਮਾਰੀ ਜਾਂਦੀ ਹੈ ਤਾਂ ਉਹਨਾਂ ਦੇ ਮਨਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਉਬਾਲ ਉੱਠਿਆ ਹੈ। ਉਹਨਾਂ ਮਸਲਿਆਂ ਨੂੰ, ਉਹਨਾਂ ਚੁਣੌਤੀਆਂ ਨੂੰ ਹੱਲ ਕਰਨ ਵਾਸਤੇ ਉਹ ਨੌਜਵਾਨ ਸੁਹਿਰਦ ਨਜ਼ਰ ਆਉਂਦੇ ਨੇ। ਅੰਮ੍ਰਿਤਪਾਲ ਸਿੰਘ ਦੇ ਵੱਲੋਂ ਅੱਜ ਦਾ ਦਿੱਤਾ ਹੋਇਆ ਪ੍ਰੋਗਰਾਮ ਦੇ ਅਨੁਸਾਰ ਵੱਡੀ ਤਾਦਾਦ ਦੇ ਵਿੱਚ ਜਿਹੜੀ ਸੰਗਤਾਂ ਦੀ ਗਿਣਤੀ ਉਹ ਜੁੜਨੀ ਸ਼ੁਰੂ ਹੋਈ ਹੈ। ਤਾਂ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਵੇਗਾ ਕਿ ਇਹ ਜਿਹੜਾ ਖਾਲਸਾ ਵਹੀਰ ਹੈ, ਇਹ ਜਿਹੜਾ ਜਾਗਰੂਕਤਾ ਲੋਕਾਂ ਦੇ ਮਨਾਂ ਦੇ ਵਿੱਚ, ਨੌਜਵਾਨਾਂ ਨੂੰ ਆਪਣੀਆਂ ਜੜ੍ਹਾਂ ਦੇ ਨਾਲ, ਸਿੱਖੀ ਦੇ ਨਾਲ ਜੋੜਨ ਵਾਸਤੇ ਸ਼ੁਰੂ ਕੀਤਾ ਗਿਆ ਹੈ। ਤਾਂ ਇਹਦੇ ਵਿੱਚ ਕਿਸ ਤਰੀਕੇ ਦੇ ਨਾਲ ਲੋਕਾਂ ਦੇ ਮਨਾਂ ਦੇ ਵਿੱਚ ਘਰ ਕੀਤਾ ਜਾਂਦਾ ਹੈ, ਆਉਣ ਵਾਲੇ ਸਮੇਂ ਦੇ ਵਿੱਚ ਵੱਖ-ਵੱਖ ਸ਼ਖਸੀਅਤਾਂ ਨੂੰ ਲੈ ਕੇ ਵੱਖ-ਵੱਖ ਮੁੱਦੇ ਤੁਹਾਡੇ ਦਰਮਿਆਨ ਲੈ ਕੇ ਹਾਜ਼ਰ ਹੋਵਾਂਗਾ। ਧੰਨਵਾਦ।